ਆਨ ਹੋ ਗਿਆ। अस्सलाम वालेकुम। ਅੱਜ ਦੀ ਗੱਲ ਵੇਲੇ ਦੀ ਜਨਾਬ ਆਪਣੇ ਪਿੰਡ ਲੁੱਟਰਾਂ ਤੋਂ ਤੇ ਇਸ ਟਾਈਮ ਅਸੀਂ ਮੌਜੂਦ ਹਾਂ AR ਗੁਰਾਇਆ ਸਾਹਿਬ ਦੇ ਸਕੂਲੇ ਜਿਹੜੇ ਆਲ ਪਾਕਿਸਤਾਨ ਲੰਬੜਦਾਰ ਐਸੋਸੀਏਸ਼ਨ ਦੇ ਨਾ ਸਿਰਫ ਚੇਅਰਮੈਨ ਨੇ ਬਲਕਿ ਇੱਕ ਸਮਾਜੀ ਵਰਕਰ ਵੀ ਨੇ ਤੇ ਅੱਜ ਉਹਨਾਂ ਨੇ ਕੋਈ ਇਕੱਠ ਕੀਤਾ ਹੈ ਤੇ ਉਹ ਇਕੱਠ ਦੇ ਵਿੱਚ ਮੇਨ ਕਿਰਦਾਰ ਜਿਹੜਾ ਭੱਟੀ ਸਾਹਿਬ ਦਾ ਤੇ ਇਸ ਟਾਈਮ ਮੈਂ ਭੱਟੀ ਸਾਹਿਬ ਦੇ ਕੋਲ ਆ ਗਿਆ ਹਾਂ ਤੇ ਭੱਟੀ ਸਾਹਿਬ अस्सलाम वालेकुम। वालेकुम अस्सलाम। एक बार फिर ईद मुबारक जी खैर मुबारक। ਤੇ ਅੱਜ ਤੁਸੀਂ ਮੈਨੂੰ ਇਹ ਦੱਸਣਾ ਹੈ ਥੋੜਾ ਜਿਹਾ ਕਿ ਅੱਜ ਦਾ ਤੁਹਾਡਾ ਪ੍ਰੋਗਰਾਮ ਕੀ ਹੈ। ਮਾਸ਼ਾਅੱਲਾ ਤੁਸੀਂ ਇੱਥੇ ਸੱਦਿਆ। शुक्रिया जट साहब, बहुत मेहरबानी। इस तरह है कि तुहानू अगर याद होए तो असी कोई अज तो 10 माह पहले अपने जिहड़े साडे 10वीं दे क्लास फैलो सी ना उन्हां दा इत्थे नुनार दे विच ही इकट्ठ कीता सी और तुसीं उत्थे मौजूद सी। बिल्कुल ठीक है। तुसीं ओहदी कवरेज भी कीती सी। अच्छा, वो जिहड़ा साडा इकट्ठ उस टाइम होया सी, वो 26 साल दे बाद असीं ना दोस्तां नूं इकट्ठा कीता ते अज उसे सिलसिले जिहड़ी अगली घड़ी है ना, ਅੱਜ ਅਸੀਂ ਫਿਰ ਅੱਜ ਈਦ ਉਲ ਫਿਤਰ ਤੋਂ ਅਗਲਾ ਦਿਨ ਅੱਜ ਫਿਰ ਅਸੀਂ ਦੁਬਾਰਾ ਉਹਨਾਂ ਦੋਸਤਾਂ ਨੂੰ ਔਰ ਕੁਝ ਨਵੇਂ ਐਸੇ ਦੋਸਤ ਵਿੱਚ ਐਡ ਹੋ ਰਹੇ ਨੇ ਜਿਹੜੇ 27 ਸਾਲ ਦੇ ਬਾਅਦ ਫਸਟ ਟਾਈਮ ਆਪਣੇ ਕਲਾਸ ਫੈਲੋਜ਼ ਨੂੰ ਮਿਲਣਗੇ। ਬੜੀ ਗੱਲ ਹੈ। ਅੱਛਾ, ਇਹਦੇ ਵਿੱਚ ਮੈਂ ਥੋੜਾ ਸਾਰਾ ਇਹ ਵੀ ਜ਼ਿਕਰ ਕਰਦਾ ਜਾਵਾਂ ਕਿ ਅੱਜ ਦਾ ਇਹ ਇਕੱਠ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵਾ ਕਿ AR ਗੁਰਾਇਆ ਸਾਹਿਬ ਸਾਡੇ ਮੁਸ਼ਤਰਕਾ ਦੋਸਤ, ਇੱਕ ਸਮਾਜੀ ਸ਼ਖਸੀਅਤ, ਬਿਲਕੁਲ ਉਹਨਾਂ ਦੇ ਜਿਹੜਾ ਨਾ ਤਲੀਮੀ ਅਦਾਰਾ SG ਐਜੂਕੇਸ਼ਨਲ ਇੰਸਟੀਚਿਊਟ ਅਸੀਂ ਉੱਥੇ ਰੱਖਿਆ। ਠੀਕ ਹੈ। ਇਹ ਜਗ੍ਹਾ ਇੱਕ ਤੇ ਥੋੜੀ ਜਿਹੀ ਜਰਾ ਤੁਸੀਂ ਦੇਖਿਆ ਮਤਲਬ ਬੜਾ ਖੂਬਸੂਰਤ ਆ, ਹਵਾਦਾਰ ਆ, ਦਰਖਤ ਨੇ ਤੇ ਦੂਸਰੇ ਨੰਬਰ ਤੇ ਸਾਰੇ ਜਿਹੜੇ ਦੋਸਤ ਨੇ ਉਹਨਾਂ ਦੇ ਆਉਣ ਵਾਸਤੇ ਆਸਾਨੀ ਮਤਲਬ ਆਸਾਨ ਜਗ੍ਹਾ। ਠੀਕ ਹੈ, ਯਾਨੀ ਕਿ ਇੱਕ ਜਗ੍ਹਾ ਤੇ ਓਪਨ ਮਾਹੌਲ ਹੈ, ਓਪਨ ਮਾਹੌਲ ਤੇ ਗੈਦਰਿੰਗ ਜਿਹੜੀ ਹੈ। ਤੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਨਾ ਉਹ ਬੇਸਿਕਲੀ ਇਸੇ ਹਵਾਲੇ ਦੇ ਨਾਲ ਆ ਕਿ ਅਸੀਂ ਜਿਹੜੇ ਸਾਡੇ ਦੋਸਤ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਜੇ ਸਾਰਾ ਕ੍ਰੈਡਿਟ ਤੁਹਾਨੂੰ ਜਾਂਦਾ, ਮੇਰੇ ਨਾਲ ਪਸੇ ਪਰਦਾ 3-4 ਐਸੇ ਹੋਰ ਵੀ ਦੋਸਤ ਹੈ ਨੇ ਜਿਨ੍ਹਾਂ ਨੇ ਇਹਦੇ ਵਿੱਚ ਮੇਰੀ ਕਾਫੀ ਸਾਰੀ ਮਦਦ ਕੀਤੀ, ਰਹਿਨੁਮਾਈ ਕੀਤੀ ਔਰ ਉਹਨਾਂ ਨੇ ਨਾ ਸਿਰਫ ਸਪੋਰਟ ਕੀਤਾ ਬਲਕਿ ਮਾਲੀ ਮਦਦ ਵੀ ਉਹਨਾਂ ਨੇ ਕੀਤੀ। ਜ਼ਬਰਦਸਤ ਕਿ ਜੀ ਇਹਨੂੰ ਤੁਸੀਂ ਨਾ ਆਰਗੇਨਾਈਜ਼ ਕਰੋ। ਜ਼ਬਰਦਸਤ। ਤੇ ਮਕਸਦ ਸਿਰਫ ਉਹੀ, ਇਹ ਵੀ ਜਿਹੜਾ ਸਾਡਾ ਨਾ ਇਹ ਗੱਲ ਵੇਲੇ ਦੀ ਦਾ ਇੱਕ ਸ਼ਾਖਸਾਨਾ ਵਾ। ਠੀਕ ਹੈ। ਕਿ ਜਿਸ ਤਰ੍ਹਾਂ ਸਾਡੇ ਲੋਕ ਅਸੀਂ ਬਹੁਤ ਅੱਗੇ ਅਫਰਾ ਤਫਰੀ ਚ ਦੌੜ ਭੱਜ ਚ ਬੜੀ ਅੱਗੇ ਨਿਕਲ ਗਏ ਔਰ ਅਸੀਂ ਬੜੀਆਂ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਗਏ ਹਾਂ ਜਿਹੜੀਆਂ ਕਿ ਛੱਡਣ ਵਾਲੀਆਂ ਨਹੀਂ ਸੀ। ਬਿਲਕੁਲ ਠੀਕ। ਤੇ ਇਹ ਅਸੀਂ ਪ੍ਰੋਗਰਾਮ ਬੇਸਿਕਲੀ ਸਿਰਫ ਇਸ ਵਾਸਤੇ ਕੋਸ਼ਿਸ਼ ਕਰਨੇ ਆ ਕਿ ਇੱਕ ਤੇ ਜਿਹੜੇ ਉਹ ਪੁਰਾਣੇ ਸਾਥੀ, ਪੁਰਾਣੇ ਦੋਸਤ ਇਕੱਠੇ ਹੋਣ ਤੇ ਦੂਸਰੇ ਨੰਬਰ ਦੇ ਉੱਤੇ ਉਹ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਵੀ ਸ਼ਾਮਲ ਹੋਣ, ਸ਼ਰੀਕ ਹੋਣ, ਇੱਕ ਦੂਸਰੇ ਦੇ ਨਾਲ ਗੱਪਸ਼ਪ ਹੋਏ। ਤੇ ਇਹਦਾ ਅੱਜ ਦਾ ਸਾਡਾ ਗੱਲ ਇਹ ਯਾਰ ਅਨਮੁੱਲੇ ਨੇ, ਯਾਰ ਅਨਮੁੱਲੇ, ਜਿਨ੍ਹਾਂ ਕੋਲ ਬਹਿ ਕੇ ਤੁਹਾਨੂੰ ਝਾਕਾ ਨਹੀਂ ਲੱਗਣਾ ਕਿ ਯਾਰ ਕਿਹੜੀ ਗੱਲ ਕਰਨੀ। ਬਿਲਕੁਲ ਬਿਲਕੁਲ। ਯਾਨੀ ਇਹ ਚੱਡੀ ਫੈਲੋਜ਼। ਬਿਲਕੁਲ। ਉਹਦੇ ਚ ਇਹ ਕਿ ਮੈਂ ਤੁਹਾਡਾ ਮਤਲਬ ਸਪੈਸ਼ਲੀ ਸ਼ੁਕਰੀਆ ਅਦਾ ਕਰਾਂਗਾ ਕਿ ਤੁਸੀਂ ਚਲੋ ਈਦ ਦੀ ਮਸਰੂਫੀਅਤ ਦੇ ਵਿੱਚੋਂ ਆਪਣਾ ਟਾਈਮ ਕੱਢ ਕੇ ਤੇ ਸਾਡੇ ਜਿਹੜੇ ਦੋਸਤ ਨੇ ਉਹਨਾਂ ਦੇ ਉਹ ਮੇਰਾ ਖਿਆਲ ਹੈ ਕਿ ਖੁਸ਼ੀਆਂ ਨੂੰ ਦੁਬਾਲਾ ਕਰਨ ਵਾਲੀ ਗੱਲ। ਉਹਦੀ ਇੱਕ ਹੋਰ ਰੀਜ਼ਨ ਆ ਸਾਡੇ ਜਿੰਨੇ ਵੀ ਕਲਾਸ ਫੈਲੋ ਆ ਰਹੇ ਇਹਨਾਂ ਚ ਬਹੁਤ ਸਾਰੇ ਲੋਕ ਤੁਹਾਡੇ ਮਤਲਬ ਕਿ ਫੈਨ ਫਾਲੋਅਰਸ ਵੀ ਨੇ ਤੇ ਉਹ ਜਿਸ ਟਾਈਮ ਤੁਹਾਡੇ ਨਾਲ ਮੁਲਾਕਾਤ ਹੋਏਗੀ ਨਾ ਤੇ ਇੱਕ ਤੇ ਚਲੋ ਵੀ ਉਹ ਬਿਲਕੁਲ ਠੀਕ ਅੱਛਾ ਮਾਹੌਲ ਬਣ ਜਾਏਗਾ। ਬਿਲਕੁਲ ਠੀਕ। ਤੇ ਇਹ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਤੇ ਇੱਕ ਚੀਜ਼ ਹੋਰ ਮੈਂ ਭੱਟੀ ਸਾਹਿਬ ਦੇਖੀਏ, ਸਾਡਾ ਮਾਸ਼ਾਅੱਲਾ ਮਾਹੌਲ ਬੜਾ ਵਧੀਆ ਤੇ ਬੜਾ ਜ਼ਬਰਦਸਤ ਜੀ। ਮਤਲਬ ਇੱਕ ਤੇ ਅਸੀਂ ਵੈਸੇ ਸਮਝ ਲਓ ਕਿ ਫਿਤਰਤ ਦੇ ਬੜਾ ਕਰੀਬ ਨੇਚਰਲੀ ਸਮਝ ਲਓ ਕਿ ਨੇੜੇ ਆ। ਦੇਖੋ ਨਾ ਦੂਸਰਾ ਇਹ ਵੀ ਆ ਦਰਖਤ, ਇਹ ਪਿੱਛੇ ਪਰਿੰਦਿਆਂ ਦੀ ਚਹਿਕ। ਬਿਲਕੁਲ ਬਿਲਕੁਲ। ਤੇ ਦੂਸਰੀ ਚੀਜ਼ ਹੈਗੀ ਹੈ ਜੀ ਕਿ ਗੁਰਾਇਆ ਸਾਹਿਬ ਜਿਹੜੇ ਨੇ ਨਾ ਜਿਸ ਤਰ੍ਹਾਂ ਇੱਕ ਸਮਾਜੀ ਸ਼ਖਸੀਅਤ ਨੇ ਨਾ, ਇਹਦੇ ਨਾਲ ਨਾਲ ਉਹ ਹੈ ਜਿਹੜੇ ਤੁਸੀਂ ਉਹਨਾਂ ਦਾ ਪੌਦਿਆਂ ਦੇ ਨਾਲ ਲਗਾਓ। ਨਹੀਂ ਨਹੀਂ ਮਾਸ਼ਾਅੱਲਾ ਮਾਸ਼ਾਅੱਲਾ। ਔਰ ਮੈਂ ਉਹਨਾਂ ਨੂੰ ਬੜੀ ਦੇਰ ਤੋਂ ਜਾਣਦਾ। ਉਹ ਜਿਸ ਤਰ੍ਹਾਂ ਸਾਡੀ ਰੂਟੀਨ ਦੇ ਵਿੱਚ ਖਾਣਾ ਪੀਣਾ ਨੌਕਰੀ ਕਰਨਾ ਨਾ, ਉਹ ਸਪੈਸ਼ਲ ਟਾਈਮ ਕੱਢ ਕੇ ਤੇ ਇਹਨਾਂ ਨੂੰ ਪੌਦਿਆਂ ਨੂੰ ਆਪਣਿਆਂ ਨੂੰ ਉਹ ਟਾਈਮ ਦਿੰਦੇ ਨੇ, ਇਹਨਾਂ ਨੂੰ ਪਾਣੀ ਦੇਣਾ, ਇਹਨਾਂ ਦੀ ਕਾਂਡ ਛਾਂਟ, ਇਹ ਸਾਰੇ ਮਾਮਲਾ ਜਿਹੜੇ। ਬੜੀ ਗੱਲ ਬੜੀ ਗੱਲ ਬੜੀ ਗੱਲ। ਨਹੀਂ ਉਹ ਅਸਲ ਦੇ ਵਿੱਚ ਦੋ ਚੀਜ਼ਾਂ ਨੇ। ਮੈਂ ਜਿਹੜਾ ਗੁਰਾਇਆ ਸਾਹਿਬ ਦੇ ਹਵਾਲੇ ਨਾਲ ਥੋੜਾ ਜਿਹਾ ਸਮਝਦਾ ਵਾਂ ਨਾ ਜੀ, ਇੱਕ ਤੇ ਚਲੋ ਸਾਡੇ ਬੜੇ ਮਿਹਰਬਾਨ ਨੇ ਜੀ, ਲੇਕਿਨ ਅਸਲ ਗੱਲ ਇਹ ਵੇ ਕਿ ਉਹਨਾਂ ਦਾ ਜ਼ਿਮੀਂਦਾਰ ਘਰਾਣੇ ਨਾਲ ਤਲਕ ਹੈ। ਬਿਲਕੁਲ ਠੀਕ ਹੈ। ਦੂਸਰੀ ਬਾਤ ਇਹ ਵੇ ਕਿ ਉਹ ਕਿਸਾਨ ਤੇ ਲੰਬੜਦਾਰ ਦੀ ਗੱਲ ਕਰਦੇ ਨੇ। ਬਿਲਕੁਲ ਬਿਲਕੁਲ ਐਸਾ ਹੀ। ਤੇ ਕਿਸਾਨ ਜਿੱਥੇ ਵੀ ਹੁੰਦਾ ਹੈ ਨਾ ਉਹ ਜਗ੍ਹਾ ਹਰੀ ਭਰੀ ਹੁੰਦੀ ਜੀ। ਯਾਨੀ ਇਹ ਅਗਰ ਹਰੀ ਭਰੀ ਹੈ ਨਾ ਤੇ ਉਹਦੇ ਅੰਦਰ ਉਹਨਾਂ ਦੇ ਜਿਹੜੇ ਅੰਦਰ ਦਾ ਲੰਬੜਦਾਰ ਜਾਂ ਅੰਦਰ ਦਾ ਜਿਹੜਾ ਕਿਸਾਨ ਹੈ ਨਾ ਉਹਦੀ ਨੁਮਾਇੰਦਗੀ ਕਰਦੇ ਨੇ ਬੂਟੇ। ਠੀਕ ਹੈ। ਤੇ ਰੁੱਖ ਲਾਣਾ ਔਰ ਰੁੱਖਾਂ ਨੂੰ ਸਾਂਭਣਾ ਇਹ ਨਾ ਸਿਰਫ ਇੱਕ ਦਿਲ ਨੂੰ ਸਕੂਨ ਹੁੰਦਾ, ਬਾਕੀ ਸਵਾਬ ਦਾ ਜਾ ਰਹੀ ਹੈ। ਤੁਸੀਂ ਚਲੇ ਜਾਂਦੇ ਨਾ, ਮੈਂ ਤੁਹਾਨੂੰ ਭੱਟੀ ਸਾਹਿਬ ਛੋਟੀ ਜਿਹੀ ਗੱਲ ਕਰਾਂ ਜੀ। ਈਵਨ ਮੈਂ ਪਿੰਡਾਂ ਥਾਵਾਂ ਦੇ ਵਿੱਚ ਨਾ ਬੋਰਡ ਦੇਖਦਾ ਨਾ, ਬੋਰਡ ਹਾਂਜੀ, ਤੇ ਬੋਰਡ ਵੇਖ ਕੇ ਮੈਨੂੰ ਸਭ ਤੋਂ ਪਹਿਲਾਂ ਆਪਣੇ ਬਜ਼ੁਰਗ ਯਾਦ ਆਉਂਦੇ। ਬਿਲਕੁਲ ਠੀਕ। ਯਾਰ ਕਿੰਨੇ ਉਹ ਲੋਕ ਨੇ ਜਿਹੜੇ ਇਸ ਦੀ ਛਾਂ ਥੱਲੇ ਬੈਠੇ ਨੇ, ਜਦੋਂ ਥੱਕ ਹਾਰ ਕੇ ਤੇ ਉਹਨਾਂ ਕਿਹਾ ਇਸ ਬੋਰਡ ਦੀ ਛਾਂ ਦਾ ਆਸਰਾ ਲਈਏ। ਬਿਲਕੁਲ ਬਿਲਕੁਲ। ਯਾਨੀ ਬੰਦੇ ਚਲੇ ਜਾਂਦੇ ਨੇ ਲੇਕਿਨ ਇਹ ਬੂਟੇ ਜਿਹੜੇ ਨੇ ਨਾ ਬਿਲਕੁਲ ਬਿਲਕੁਲ ਉਹਨਾਂ ਦੀਆਂ ਯਾਦਾਂ
ਆਪਣੇ ਅੰਦਰ ਲੈ ਕੇ ਬੈਠੇ ਹੁੰਦੇ। ਮੈਂ ਤੁਹਾਡੀ ਗੱਲ ਨੂੰ ਨਾ ਥੋੜਾ ਸਾਰਾ ਅੱਗੇ ਲੈ ਕੇ ਅਗਰ ਜਾਵਾਂ ਨਾ ਜੀ ਜੀ, ਤੇ ਤੁਸੀਂ ਕਦੀ ਸਾਡੇ ਕੋਲ ਮੇਰੇ ਕੋਲ ਆਓਗੇ ਨਾ ਸਾਡੀ ਹਵੇਲੀ, ਅੱਛਾ ਉੱਥੇ ਇੱਕ ਬੋਰਡ ਦਾ ਦਰਖਤ ਹੈ, ਇੱਕ ਪਿੱਪਲ ਦਾ ਦਰਖਤ ਹੈ ਜੀ ਜੀ, ਅੱਛਾ ਉੱਥੇ ਕੋਈ ਸਾਡੇ ਜਿਹੜੇ ਵੱਡੇ ਨੇ ਨਾ ਉਹਨਾਂ ਦੀਆਂ ਕੋਈ ਉਹ ਕਬਰਾਂ ਵੀ ਨੇ, ਉਹ ਬਿਲਕੁਲ ਹਵੇਲੀ ਦੇ ਵਿੱਚ। ਅੱਛਾ ਉਹ ਜਿਹੜਾ ਬੋਰਡ ਦਾ ਦਰਖਤ ਹੈ ਜੱਟ ਸਾਹਿਬ, ਹਕੀਕਤ ਹੈ ਮੈਂ ਤੁਹਾਨੂੰ ਦੱਸਾਂ ਕਿ ਅੱਜ ਵੀ ਜਦੋਂ ਉਹਦੇ ਨੀਚੇ ਉਹਦੀਆਂ ਜੜ੍ਹਾਂ ਥੱਲੇ ਉਹਦੇ ਉਹ ਛਾਂ ਥੱਲੇ ਜਾ ਕੇ ਬੈਠਦੇ ਆ ਨਾ, ਤੇ ਇੱਕ ਅਜੀਬ ਜਿਹਾ ਅਹਿਸਾਸ ਹੁੰਦਾ ਕਿ ਜਿਸ ਤਰ੍ਹਾਂ ਤੁਹਾਡੇ ਸਿਰ ਦੇ ਉੱਤੇ ਕਿਸੇ ਵੱਡੇ ਦਾ ਸਾਇਆ। ਠੀਕ ਆ, ਔਰ ਬਿਲਕੁਲ ਮੈਂ ਤੁਹਾਨੂੰ ਇਹ ਆਪਣੀ ਜਿਹੜੀ ਅੰਦਰ ਦੀ ਜਿਹੜੀ ਫੀਲਿੰਗ ਆ ਨਾ, ਮੈਂ ਤੁਹਾਨੂੰ ਦੱਸ ਰਿਹਾ, ਮੈਂ ਤੁਹਾਨੂੰ ਕਿਤੇ ਲੈ ਕੇ ਵੀ ਜਾਵਾਂਗਾ, ਔਰ ਉਹਦੇ ਨੀਚੇ ਤੁਸੀਂ ਖੜੇ ਹੋ ਕੇ ਤੁਹਾਨੂੰ ਇੰਝ ਹੀ ਮਹਿਸੂਸ ਹੋਏਗਾ ਕਿ ਜਿਸ ਤਰ੍ਹਾਂ ਮਤਲਬ ਇਹ ਬੱਚਾ ਖੜਾ ਨਾ, ਉਹਦੇ ਪਿੱਛੇ ਕੋਈ ਉਹਦਾ ਵੱਡਾ ਖੜਾ ਤੇ ਉਹਨੂੰ ਉਹਦਾ ਆਸਰਾ ਕਿ ਮੇਰੇ ਸਿਰ ਦੇ ਉੱਤੇ ਕਿਸੇ ਦੀ ਛਾਂ। ਔਰ ਇਹ ਦਰਖਤ ਇਹਨਾਂ ਦੇ ਨਾਲ ਅਗਰ ਤੁਸੀਂ ਗੱਲਾਂ ਕਰੋ ਨਾ, ਇਹ ਗੱਲਾਂ ਕਰਦੇ ਨੇ, ਸੁਣੋ ਇਹ ਤੁਹਾਡੇ ਨਾਲ ਗੱਲਾਂ ਕਰਦੇ ਨੇ, ਠੀਕ ਆ, ਇਹ ਤੁਹਾਨੂੰ ਬੜੇ ਸਾਰੇ ਕਿੱਸੇ ਕਹਾਣੀਆਂ ਪਿਛਲੇ ਗੁਜ਼ਰੇ ਹੋਏ ਵਕਤਾਂ ਦੇ ਇਹ ਤੁਹਾਨੂੰ ਦੱਸਦੇ ਨੇ। ਠੀਕ ਆ, ਤੁਸੀਂ ਸਿਰਫ ਦੇਖੋ ਮਸਲਾ ਕੀ ਆ, ਸਾਡੇ ਕੋਲ ਟਾਈਮ ਨਹੀਂ ਹੈ, ਅਸੀਂ ਤੇ ਦਰਖਤਾਂ ਦੀ ਗੱਲ ਕਰਨੇ ਪਿਆ ਨਾ, ਸਾਡੇ ਕੋਲ ਤੇ ਜਿਹੜੇ ਜ਼ਿੰਦਾ ਲੋਕ ਨੇ ਉਹਨਾਂ ਦੀ ਗੱਲ ਸੁਣਨ ਵਾਸਤੇ, ਉਹਨਾਂ ਦੇ ਨਾਲ ਗੱਲ ਕਰਨ ਵਾਸਤੇ ਟਾਈਮ। ਔਰ ਇਹ ਅਲਮੀ ਹੈ, ਠੀਕ ਆ, ਕਿ ਇਸ ਦੌਰ ਦਾ ਅਲਮੀ ਹੈ। ਅਸੀਂ ਅੱਜ ਪਤਾ ਨਹੀਂ ਕਿਹੜੀ ਤਰੱਕੀ, ਕਿਹੜੀ ਸਪੀਡ, ਕਿਹੜੀ ਰਫ਼ਤਾਰ ਉਹਨੂੰ ਅਸੀਂ ਲੱਭਦੇ ਫਿਰਦੇ ਆ, ਔਰ ਅਸੀਂ ਪਤਾ ਨਹੀਂ ਬ੍ਰੇਕ ਕਿੱਥੇ ਜਾ ਕੇ ਲਾਉਣੀ ਹੈ। ਬਿਲਕੁਲ ਠੀਕ ਆ ਕਿ ਨਹੀਂ। ਔਰ ਮੈਂ ਕਹਿੰਦਾ ਵੱਡੀ ਸਾਹਿਬ, ਜਿਹੜਾ ਤੁਸੀਂ ਕੰਮ ਕਰਨ ਜਾ ਰਹੇ ਹੋ ਨਾ, ਇਹ ਬਹੁਤ ਵੱਡਾ ਕੰਮ, ਇਹ ਬੜਾ ਕਾਸ ਕਿ ਤੁਸੀਂ ਆਪਣੇ ਉਹਨਾਂ ਯਾਰਾਂ ਬੇਲੀਆਂ ਨੂੰ, ਜਿਹੜੇ ਯਾਰ ਅਨਮੁੱਲੇ, ਇੱਕ ਜ਼ਮਾਨਾ ਅਸੀਂ ਸੋਚਦੇ ਹਾਂ ਕਿ ਯਾਰ ਹੋ ਸਕਦਾ ਜ਼ਿੰਦਗੀ 'ਚ ਫਿਰ ਮੁਲਾਕਾਤ ਹੋਏ ਨਾ ਹੋਏ ਜੀ, ਉਹਨਾਂ ਨੂੰ ਅਗਰ ਤੁਸੀਂ 26-27 ਵਰਿਆਂ ਬਾਅਦ ਇਕੱਠਾ ਕਰ ਲੈਂਦੇ ਹੋ ਜੀ, ਇਹਦਾ ਮਤਲਬ ਇਹ ਹੈ ਕਿ ਯਾਰ ਤੁਹਾਡੇ ਅੰਦਰ ਅੱਜ ਵੀ ਉਹ ਕਰੰਟ ਮੌਜੂਦ ਹੈ, ਅੱਜ ਵੀ ਤੁਹਾਡੇ ਅੰਦਰ ਉਹ ਅਹਿਸਾਸ, ਉਹ ਜਜ਼ਬਾ ਮੌਜੂਦ ਹੈ ਕਿ ਜਿਹੜਾ ਇੱਕ ਮਾਸੂਮ ਜਿਹੇ ਬੱਚੇ ਦੇ ਅੰਦਰ ਹੁੰਦਾ। ਤੁਸੀਂ ਜੱਟ ਸਾਹਿਬ ਦੇਖੋਗੇ ਥੋੜੀ ਦੇਰ ਦੇ ਬਾਅਦ ਕੁਝ ਚਿਹਰੇ, ਐਸੇ ਚਿਹਰੇ ਮਤਲਬ ਸਾਹਮਣੇ ਆਉਣਗੇ ਜਿਹੜੇ 27 ਸਾਲ ਦੇ ਬਾਅਦ ਉਹਨਾਂ ਦਾ ਚਿਹਰਾ, ਉਹਨਾਂ ਦੀ ਆਵਾਜ਼, ਫੀਲਿੰਗ ਕੈਸੀ ਹੋਏਗੀ ਦੋਸਤਾਂ ਦੇ ਸਾਹਮਣੇ ਆਏਗੀ। ਇੱਕ ਹੋਰ ਛੋਟੀ ਸਾਰੀ ਜਿਹੜੀ ਇਹਦੇ ਵਿੱਚ ਅਸੀਂ ਉਹ ਸਰਪ੍ਰਾਈਜ਼ ਰੱਖਿਆ ਨਾ, ਸਾਡੇ ਇੱਕ ਬੜੇ ਉਸ ਟਾਈਮ ਮਨਮੋਹਣੇ ਦੇ ਉਸਤਾਦ ਹੁੰਦੇ ਸਨ, ਖਾਲਦ ਸਾਹਿਬ ਨਾ, ਅੱਛਾ, ਉਹ ਬੜੇ ਉਹ ਹੁੰਦੇ ਆ ਜਿਹਦੇ ਸੀ ਕਿ ਅਗਰ ਇੱਕ ਟੀਚਰ ਨੇ ਮਤਲਬ ਮਾਰਿਆ ਨਾ ਤੇ ਉਹਨਾਂ ਨੇ ਆ ਕੇ ਨਾ ਤੇ ਹੱਥ ਫੇਰਨਾ, ਕੋਈ ਗੱਲ ਨਹੀਂ ਪੁੱਤਰ, ਕੋਈ ਗੱਲ ਨਹੀਂ ਬੜੀ ਗੱਲ। ਅੱਛਾ, ਇਹਨੇ ਉਹ ਹੁੰਦੇ ਸੀ, ਔਰ ਉਹ ਇੰਝ ਹੀ ਹੁੰਦਾ ਸੀ ਕਿ ਜਿਸ ਤਰ੍ਹਾਂ ਇਹ ਇੱਕ ਬਾਪ ਵੀ ਨੇ। ਅਸੀਂ ਅੱਜ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਵੀ ਜਿਹੜਾ ਨਾ ਇੱਥੇ ਦਾਵਤ ਦਿੱਤੀ। ਬੜੀ ਗੱਲ, ਬੜੀ ਗੱਲ। 27 ਸਾਲ ਦੇ ਬਾਅਦ ਅੱਜ ਇੱਕ ਵਾਰੀ ਫੇਰ ਉਹ ਆਪਣੀ ਉਸ ਕਲਾਸ ਨੂੰ ਆ ਕੇ ਅੱਜ ਐਡਰੈਸ ਕਰਨਗੇ, ਅੱਜ ਉਸ ਕਲਾਸ ਦੇ ਨਾਲ ਉਹ ਗੱਲਬਾਤ ਕਰਨਗੇ। ਇਹ ਵੀ ਇੱਕ ਬੜਾ ਜਿਹੜਾ ਨਾ, ਮੈਂ ਸਮਝ ਸਕਦਾ ਬੜੀ ਸਾਹਿਬ, ਮੇਰੀ ਫੀਲਿੰਗ ਇਸ ਟਾਈਮ ਬੜੀ ਇਮੋਸ਼ਨਲ ਜੀ ਹੋ ਰਹੀ ਹੈ, ਤੇ ਤੁਹਾਡਾ ਅਹਿਸਾਸਾਤ ਜਿਨ੍ਹਾਂ ਦੇ ਸਾਰੇ ਪੁਰਾਣੇ ਵੇਲੀ ਅਗਰ ਇਕੱਠੇ ਹੋ ਰਹੇ ਨੇ ਤਾਂ ਉਹਨਾਂ ਦਾ ਕੀ ਹੋਏਗਾ। ਇਹ ਬਹੁਤ ਬੜਾ ਜਜ਼ਬਾ ਹੈ। ਸਾਨੂੰ ਜ਼ਰਾ ਥੋੜਾ ਜਿਹਾ ਦਿਖਾਓ ਨਾ, ਕਿੱਧਰ ਕਰ ਰਹੇ ਹੋ ਤੁਸੀਂ? ਅਸੀਂ ਉਹਦੇ ਵਿੱਚ ਇੱਕ ਤੇ ਚਲੋ ਸਾਡੇ ਕੋਲ ਸਾਰੀ ਖੁੱਲੀ ਜਗ੍ਹਾ, ਛਾਂ, ਜਿੱਥੇ ਮਰਜ਼ੀ ਦੋਸਤ ਬੈਠਣਗੇ। ਠੀਕ ਹੈ, ਠੀਕ ਆ। ਯਾਨੀ ਤੁਸੀਂ ਫਿਰ ਇਹ ਮੈਨੂੰ ਇੱਕ ਚੀਜ਼ ਜਿਹੜੀ ਹੈ ਨਾ ਹੋਰ ਅੱਛੀ ਇਥੋਂ ਲੱਗੀ ਹੈ ਜੀ, ਕਿ ਤੁਸੀਂ ਭਾਈ ਸਕੂਲ ਫੈਲੋ ਹੀ ਹੋ ਤੇ ਸਕੂਲ ਦਾ ਇੰਤਖਾਬ ਕੀਤਾ, ਸਕੂਲ ਦਾ ਇੰਤਖਾਬ ਕੀਤਾ। ਇਹ ਕਮਾਲ ਬਾਤ ਹੈ ਯਾਰ। ਠੀਕ ਆ, ਜ਼ਬਰਦਸਤ। ਉਸ ਤੋਂ ਬਾਅਦ ਅਸੀਂ ਫਿਲਹਾਲ ਦੋਸਤਾਂ ਵਾਸਤੇ ਇੱਥੇ ਅਸੀਂ ਉਹ ਬਸ ਥੋੜੀ ਦੇਰ ਤੱਕ ਸਿਟਿੰਗ ਦਾ ਅਰੇਂਜਮੈਂਟ। ਔਰ ਤੁਸੀਂ ਪੁੱਛੋਗੇ ਕਿ ਜੀ ਇਹ ਕਮਰੇ ਦੇ ਅੰਦਰ ਕਿਉਂ? ਹਾਂਜੀ, ਤੇ ਬੇਸਿਕਲੀ ਅਸੀਂ ਉਹ ਪੂਰਾ ਜਿਹੜਾ ਇੱਕ ਕਲਾਸਰੂਮ ਦਾ ਮਾਹੌਲ ਹੈ ਨਾ, ਅਸੀਂ ਉਹ ਬਣਾਉਣ ਵਾਸਤੇ ਇੱਕ ਕਮਰੇ ਦਾ ਇੰਤਖਾਬ ਕੀਤਾ। ਯਾਨੀ ਤੁਸੀਂ ਚਾਹ ਰਹੇ ਹੋ ਕਿ ਅੱਜ ਫੇਰ ਇਹ ਲੱਗੇ ਕਿ ਅਸੀਂ ਉਸੇ ਕਲਾਸਰੂਮ 'ਚ ਬੈਠੇ ਹਾਂ, ਉਸੇ ਕਲਾਸਰੂਮ 'ਚ ਬੈਠੇ ਹਾਂ। ਔਰ ਅਗਲੀ ਚੀਜ਼ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਦੋਸਤ ਅੱਜ ਤਸ਼ਰੀਫ ਲਿਆਉਣਗੇ ਨਾ, ਕੋਸ਼ਿਸ਼ ਕਰਾਂਗੇ ਉਹਨਾਂ ਦੇ ਵਿੱਚੋਂ ਸਾਰੇ ਨਹੀਂ ਤੇ ਚੰਦ ਲੋਕ ਉਹ ਸਾਹਮਣੇ ਸਟੇਜ ਦੇ ਉੱਤੇ ਆਉਣ ਤੇ ਆ ਕੇ ਤੇ ਉਹ ਕੋਈ ਸਬਕ ਦੱਸ ਕੇ ਜਾਣ, ਜਿਹੜਾ 27 ਸਾਲਾਂ ਦੇ ਵਿੱਚ ਜਿੰਨੇ ਜੋ ਕੁਝ ਸਿੱਖਿਆ। ਬਿਲਕੁਲ ਠੀਕ ਆ ਕਿ ਨਹੀਂ। ਬਾਕੀ ਭਾਈ ਸਾਹਿਬ, ਅੱਲਾਹ ਤਾਲਾ ਤੁਹਾਡੀ ਇਸ ਕਾਵਿਸ਼ ਨੂੰ ਕਬੂਲ ਕਰੇ। ਤੇ ਮੈਨੂੰ ਬੜਾ ਚਾਅ ਚੜਿਆ ਜੇ ਅੱਲਾਹ ਜਾਣਦਾ ਮੈਂ ਦੇਖ ਕੇ ਕਿ ਅੱਜ ਵੀ ਤੁਹਾਡੇ ਜਜ਼ਬਾਤ ਇਤਨੇ ਅੱਛੇ ਨੇ ਕਿ ਆਪਣੇ ਮਿੱਤਰਾਂ ਨੂੰ, ਆਪਣੇ ਦੋਸਤਾਂ ਨੂੰ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਨਾਲ ਜੁੜਿਆ। ਜਿਸ ਤਰ੍ਹਾਂ ਦਾ ਅਫਰਾ ਤਫਰੀ ਦਾ ਦੌਰ ਜਾ ਰਿਹਾ, ਇਸ ਦੌਰ ਦੇ ਵਿੱਚ ਇਸ ਤਰ੍ਹਾਂ ਦੀ ਕਾਵਿਸ਼ ਕਰਨਾ ਕੋਈ ਮਾਮੂਲੀ ਗੱਲ ਨਹੀਂ ਹੈ ਜੀ। ਤੇ ਬਾਕੀ ਕਿਸ ਹੱਦ ਤੱਕ ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰਦਾ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਤੇ ਭਾਜੀ ਗੱਲ ਇਹ ਵੇ ਕਿ ਅੱਜ ਦੀ ਗੱਲ ਵੇਲੇ ਦੀ ਇਹੀ ਹੈ। ਮਜ਼ੀਦ ਤੁਹਾਡੇ ਨਾਲ ਅਸੀਂ ਇਨਸ਼ਾਅੱਲਾ ਅਪਡੇਟ ਕਰਾਂਗੇ। ਸਾਡੇ ਦੋਸਤ ਜਦੋਂ ਇਕੱਠੇ ਹੁੰਦੇ ਨੇ ਤੇ ਕੋਸ਼ਿਸ਼ ਅਸੀਂ ਕਰਾਂਗੇ ਬਿਲਕੁਲ ਥੋੜੀ ਦੇਰ ਤੱਕ ਹਾਂਜੀ ਅਸੀਂ ਦੁਬਾਰਾ ਉਹਨਾਂ ਦੇ ਨਾਲ ਵੀ ਜਿਹੜੇ ਨੇ ਮਾਮਲਾਤ ਤੇ ਦੁਨੀਆ ਦੇ ਜਿਸ ਕੋਨੇ ਤੇ ਵੀ ਹਾਸੇ ਰਹੋ, ਵਾਸਤੇ ਰਹੋ। ਆਪਣੇ ਜੱਟ ਵੀਰ ਤੇ ਭੱਟੀ ਸਾਹਿਬ ਨੂੰ ਇਜਾਜ਼ਤ ਦਿਓ। ਰੱਬ ਰੱਖ।